ਬਿਲਕੁਲ। ਤੇ ਆਪਾਂ ਵੱਧਦੇ ਹਾਂ ਜੀ ਅਗਲੀ ਖਬਰ ਦੇ ਵੱਲ। ਗੱਲ ਕਰੀਏ ਸਟੱਡੀ ਵੀਜ਼ਾ ਦੀ। ਇਸ ਵੇਲੇ ਦੇਸ਼ ਦੇ ਹਾਲਾਤ, ਪੰਜਾਬ ਦੇ ਹਾਲਾਤ ਕੁਝ ਐਸੇ ਨੇ ਕਿ ਲੋਕਾਂ ਨੂੰ, ਕਿ ਖਾਸ ਕਰਕੇ ਨੌਜਵਾਨਾਂ ਨੂੰ ਉੱਥੇ ਕੋਈ ਆਪਣਾ ਫਿਊਚਰ ਨਜ਼ਰ ਨਹੀਂ ਆ ਰਿਹਾ, ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਚੰਗੇ ਸੁਨਹਿਰੇ ਭਵਿੱਖ ਦੀ ਤਾਂਘ ਦੇ ਵਿੱਚ ਉੱਚੀਆਂ ਪੜ੍ਹਾਈਆਂ ਕਰਨ ਦੇ ਲਈ ਅੱਜ ਕੱਲ੍ਹ ਪੰਜਾਬ ਦੇ ਨੌਜਵਾਨਾਂ ਨੇ ਬਾਹਰਲੇ ਮੁਲਕਾਂ ਦਾ ਰੁਖ ਕੀਤਾ ਹੋਇਆ। ਹਾਲਾਂਕਿ ਇਸ ਗੱਲ ਨੂੰ ਤਾਂ ਹੋ ਚੱਲਿਆ ਦਹਾਕਾ ਹੀ ਤਕਰੀਬਨ, ਜਦੋਂ ਅਸੀਂ ਸਟੱਡੀ ਵੀਜ਼ੇ ਦਾ ਰੁਝਾਨ ਪੰਜਾਬ ਦੇ ਵਿੱਚ ਵਧਿਆ। ਪਰ ਇਹਦਾ ਦੂਜਾ ਇੱਕ ਜਿਹੜਾ ਪਹਿਲੂ ਆ ਉਹ ਇਹ ਹੈ ਕਿ ਹੁਣ ਜਦੋਂ ਸਟੱਡੀ ਵੀਜ਼ੇ ਨੇ ਪੰਜਾਬ ਦੇ ਕਾਲਜ ਖਾਲੀ ਕਰ ਦਿੱਤੇ ਆ ਜੀ। ਕਹਿੰਦੇ ਜਿਹੜੇ ਤਕੜੇ ਤਕੜੇ ਇੰਜੀਨੀਅਰਿੰਗ ਕਾਲਜ ਸੀਗੇ, ਇੰਜੀਨੀਅਰਿੰਗ ਕਾਲਜ ਜਿਹੜੇ ਜਿਨ੍ਹਾਂ ਦੇ ਵਿੱਚ ਡੋਨੇਸ਼ਨ ਲੱਗਦੀ ਸੀ, ਅੱਜ ਕੱਲ੍ਹ ਉਹਨਾਂ ਦੇ ਵਿੱਚ ਭਾਂ ਹੁੰਦੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਤੁਹਾਡੀ ਦਰੁਸਤ ਹੈ। ਅਸਲ ਦੇ ਵਿੱਚ ਆਲ ਇੰਡੀਆ ਸਰਵੇ ਔਨ ਹਾਇਰ ਐਜੂਕੇਸ਼ਨ 2020-21 ਦੀ ਰਿਪੋਰਟ ਆਈ ਹੈ। ਉਹ ਰਿਪੋਰਟ 29 ਜਨਵਰੀ ਨੂੰ ਜਾਰੀ ਹੋਈ ਹੈ। ਇਸ ਰਿਪੋਰਟ ਦੇ ਆਧਾਰ ਤੇ ਖਬਰ ਤਿਆਰ ਕਰਕੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਭੁੱਲਰ ਹੋਰਾਂ ਨੇ ਪ੍ਰਕਾਸ਼ਿਤ ਕੀਤੀ ਹੈ। ਸੋ ਚਰਨਜੀਤ ਭੁੱਲਰ ਆਪਣੀ ਨਿਵੇਕਲੀ ਪੱਤਰਕਾਰੀ ਲਈ ਜਾਣੇ ਜਾਂਦੇ ਨੇ। ਸੋ ਇਸ ਲਈ ਮੈਂ ਉਹਨਾਂ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਬਿਲਕੁਲ ਉਹ ਜਿਹੜੀ ਇਹ ਆਲ ਇੰਡੀਆ ਸਰਵੇ ਔਨ ਹਾਇਰ ਐਜੂਕੇਸ਼ਨ ਦੀ ਰਿਪੋਰਟ ਹੈ, ਉਹਦੇ ਹਵਾਲੇ ਜਿਹੜੀ ਖਬਰ ਹੈ ਕਿ ਬਿਲਕੁਲ ਸੱਚ ਹੈ ਕਿ ਪੰਜਾਬ ਦੇ ਵਿੱਚ 29 ਕਾਲਜ ਹਾਲ ਹੀ ਚ ਬੰਦ ਹੋ ਗਏ। 29 ਕਾਲਜ, ਮਤਲਬ ਕਿ ਉਹਨਾਂ ਦਾ ਭੋਗ ਪਏਗਾ। ਜੇਕਰ ਤੁਸੀਂ ਦੇਖੋ 2016-17 ਦੇ ਵਿੱਚ ਪੰਜਾਬ ਦੇ ਵਿੱਚ ਕਾਲਜਾਂ ਦੀ ਗਿਣਤੀ 1068 ਸੀ ਤੇ ਹੁਣ ਕਹਿੰਦੇ ਕਿ 1039 ਦੇ ਕਰੀਬ ਰਹਿ ਗਈ। ਔਰ ਜਿਹੜੇ ਇਹ ਕਾਲਜ ਨੇ, ਇਹਨਾਂ ਚੋਂ ਵੀ 50% ਕਾਲਜ ਅਜਿਹੇ ਨੇ ਜਿਨ੍ਹਾਂ ਦੀ 1-2 ਬਿਲਡਿੰਗਾਂ 'ਚ ਕੁਝ ਚੱਲਦਾ, ਬਾਕੀ ਕਾਲਜ ਖਾਲੀ ਆ ਉਹ ਵੀ ਜੀ। ਤੇ ਇਹ ਵੀ ਮਤਲਬ ਕਿ ਬੇਸ਼ੱਕ ਦਮ ਇਹ ਭਰਿਆ ਜਾ ਰਿਹਾ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਅੰਦਰ 1.25 ਲੱਖ ਦੇ ਕਰੀਬ ਵਿਦਿਆਰਥੀ ਘਟ ਗਏ ਨਾ ਕਾਲਜਾਂ ਦੇ ਵਿੱਚ। ਦਾਖਲਾ ਜਿਹੜਾ ਹੈ ਮਤਲਬ 1.25 ਲੱਖ ਬਹੁਤ ਹੁੰਦਾ ਕਹਿਣ। 1,25,000 ਦੇ ਕਰੀਬ ਦਾਖਲਾ ਪੰਜਾਬ ਦੇ ਵਿੱਚ ਕਾਲਜਾਂ 'ਚ ਘਟ ਜਾਣਾ। ਔਰ ਇਹ ਵੀ ਉਹਦੇ ਬਾਵਜੂਦ ਹੈ ਇਹ ਅੰਕੜੇ ਕਿ ਇਸ ਮੌਕੇ ਜੰਮੂ ਕਸ਼ਮੀਰ ਦੀ ਬਹੁਤਾਤ ਦੇ ਵਿੱਚ ਬੱਚੇ ਇੱਥੇ ਪੜ੍ਹ ਰਹੇ ਨੇ। ਇਸ ਮੌਕੇ ਯੂਪੀ ਬਿਹਾਰ ਦੇ ਬੱਚੇ ਬਹੁਤਾਤ ਦੇ ਵਿੱਚ ਇੱਥੇ ਪੜ੍ਹ ਰਹੇ ਨੇ। ਇਸ ਮੌਕੇ ਕੇਰਲਾ ਤੋਂ ਬਾਅਦ ਜੇਕਰ ਬਾਹਰਲੇ ਮੁਲਕਾਂ ਤੋਂ ਸਭ ਤੋਂ ਵੱਧ ਵਿਦਿਆਰਥੀ ਕਿਤੇ ਪੜ੍ਹਨ ਆ ਰਹੇ ਨੇ ਤਾਂ ਉਹ ਪੰਜਾਬ ਆ ਰਹੇ ਨੇ। ਤੇ ਇਸ ਦੇ ਬਾਵਜੂਦ ਵੀ ਸਾਡੇ ਕਾਲਜਾਂ ਦੇ ਵਿੱਚ ਪਿਛਲੇ ਅੰਕੜਿਆਂ ਨਾਲੋਂ ਦਾਖਲੇ ਦੀ ਗਿਣਤੀ 1.25 ਲੱਖ ਘਟੀ ਆ। ਮੈਨੂੰ ਲੱਗਦਾ ਜੇਕਰ ਇਸ ਪਹਿਲੂ ਤੇ ਵੀ ਅੰਕੜੇ ਇਕੱਠੇ ਕੀਤੇ ਹੁੰਦੇ ਜਾਂ ਇਹ ਤੱਥ ਸਾਹਮਣੇ ਆਏ ਹੁੰਦੇ ਕਿ ਭਾਈ ਪੰਜਾਬ ਦੇ ਵਿਦਿਆਰਥੀ ਪਹਿਲਾਂ ਕਿੰਨੇ ਸੀ, ਹੁਣ ਕਿੰਨੇ ਆ, ਫਿਰ ਇਹ ਅੰਕੜਾ ਬਹੁਤ ਵੱਡਾ ਹੋ ਜਾਣਾ ਸੀ। ਇਹ ਸਰਵੇ ਰਿਪੋਰਟ ਕਹਿੰਦੀ ਹੈ ਜੀ ਕਿ 12ਵੀਂ ਦੀ ਪੜ੍ਹਾਈ ਤੋਂ ਮਗਰੋਂ ਵਿਦਿਆਰਥੀਆਂ ਦਾ ਜਿਹੋ ਜਿਹਾ ਵਿਦੇਸ਼ ਵੱਲ ਨੂੰ ਰੁਖ ਵਧਿਆ, ਜਿਹੋ ਜਿਹਾ ਆਈਲੈਟਸ ਕਰਨ ਵੱਲ ਰੁਖ ਵਧਿਆ, ਉਹਦਾ ਨਤੀਜਾ ਇਹ ਕਿ ਅੱਜ ਪੰਜਾਬ ਦੇ ਅੰਦਰ 1.25 ਲੱਖ ਵਿਦਿਆਰਥੀਆਂ ਦੇ ਦਾਖਲੇ ਘਟੇ ਨੇ। ਉਹ ਕਹਿੰਦੇ 2017 ਤੋਂ 18 ਦੇ ਦਰਮਿਆਨ 9.60 ਲੱਖ ਵਿਦਿਆਰਥੀਆਂ ਨੇ ਪੰਜਾਬ ਦੇ ਕਾਲਜਾਂ 'ਚ ਦਾਖਲਾ ਲਿਆ ਸੀ। ਔਰ ਅੱਜ ਦੀ ਤਰੀਕ ਦੇ ਵਿੱਚ 8.38 ਲੱਖ ਰਹਿ ਗਿਆ ਜੀ। 1.25 ਲੱਖ ਦੀ ਕਮੀ ਆਈ ਹੈ। ਬੇਸ਼ੱਕ PhD ਕਰਨ ਵਾਲੇ ਵਿਦਿਆਰਥੀਆਂ ਦਾ ਅੰਕੜਾ ਵਧਿਆ ਪ੍ਰਵੀਨ ਜੀ, ਜਿਹੜੇ ਬੱਚੇ PhD ਕਰ ਰਹੇ ਨੇ ਉਹਨਾਂ ਦੀ ਗਿਣਤੀ 'ਚ ਜ਼ਰੂਰ ਚੋਖਾ ਵਾਧਾ ਹੋਇਆ, ਪਰ ਮਤਲਬ ਕਿ ਕੁੱਲ ਜਿਹੜੇ ਕਾਲਜਾਂ ਦੀ ਸਥਿਤੀ ਆ ਉਹ ਬਿਲਕੁਲ ਖਾਲੀ। ਤੁਸੀਂ ਬਿਲਕੁਲ ਦਰੁਸਤ ਫਰਮਾਇਆ, ਕਿਸੇ ਸਮੇਂ ਜਿਹੜੀ ਕਾਲਜਾਂ ਦੇ ਵਿੱਚ ਡੋਨੇਸ਼ਨ ਦੇ ਨਾਲ ਨਾਲ ਸਿਫਾਰਸ਼ਾਂ ਦੀ ਵੀ ਲੋੜ ਪੈਂਦੀ ਸੀ। ਜੀ ਕਹਾਉਣਾ ਵੀ ਪੈਂਦਾ ਸੀ, MLA ਤੋਂ, ਕਿਸੇ ਤੋਂ, MP ਤੋਂ ਚਿੱਠੀ ਵੀ ਲਿਖਾਉਣੀ ਪੈ ਜਾਂਦੀ ਸੀ, ਹਨਾ। ਸੋ ਹੁਣ ਕੋਈ ਉੱਥੇ ਖਾਲੀ ਨੇ, ਟੀਚਰਾਂ ਦੀਆਂ ਪੋਸਟਾਂ ਖਾਲੀ ਨੇ। ਕੁੱਲ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦਾ ਹਾਲ ਇਹ ਆ ਜੀ। ਇਹ ਇੱਕ ਵੱਡਾ ਪਹਿਲੂ ਖੜਾ ਕਿ ਆਪਾਂ ਫਤਿਹਗੜ੍ਹ ਵਾਲਾ ਜਿਹੜਾ ਕਾਂਡ ਦੇਖਿਆ ਉਹਦੇ ਵਿੱਚ ਵੀ ਤਾਂ ਸਾਫ਼ ਸੀ ਕਿ ਬਾਹਰਲੇ ਸੂਬਿਆਂ ਦੇ ਵਿਦਿਆਰਥੀ ਨੇ ਤਾਂ ਕਾਲਜ ਚੱਲ ਰਿਹਾ, ਨਹੀਂ ਤਾਂ ਕਾਲਜ ਦੀ ਸਥਿਤੀ। ਸੋ ਹੁਣ ਇਹ ਸਾਰੇ ਅੰਕੜੇ ਸਾਹਮਣੇ ਆ ਰਹੇ ਨੇ ਕਿ ਜਿਹੜੀ ਉਚੇਰੀ ਸਿੱਖਿਆ ਉਹਦੇ ਲਈ 65,339 ਦੇ ਕਰੀਬ ਕੁੜੀਆਂ ਤੇ 60,862 ਦੇ ਕਰੀਬ ਮੁੰਡਿਆਂ ਦੀ ਦਾਖਲੇ 'ਚ ਕਮੀ ਆਈ ਹੈ। ਸੋ ਜਿਹੜਾ ਇਹ ਸਾਲਾਨਾ ਦਾਖਲੇ ਹੁੰਦੇ ਸੀ ਉਹ 'ਚ ਇੰਨੀ ਗਿਰਾਵਟ ਆ ਗਈ ਹੈ। ਤੇ ਜਿਹੜੀ ਔਸਤ ਆ ਉਹ ਬੜੀ ਮਤਲਬ ਮਹੀਨ ਅੰਕੜਾ ਸਾਹਮਣੇ ਲਿਆਂਦਾ ਇਸ ਰਿਪੋਰਟ ਦੇ ਵਾਲੇ ਚਰਨਜੀਤ ਭੁੱਲਰ ਨੇ। ਉਹ ਕਹਿੰਦੇ ਜੀ ਪੰਜਾਬ ਤੋਂ ਔਸਤਨ 140 ਵਿਦਿਆਰਥੀ ਰੋਜ਼ ਵਿਦੇਸ਼ ਨੂੰ ਜਾ ਰਹੇ ਨੇ। ਠੀਕ ਹੈ, 140 ਵਿਦਿਆਰਥੀ ਹਰ ਰੋਜ਼। ਤੇ ਮਤਲਬ ਜੇ 100 ਜਵਾਕ ਵੀ ਰੋਜ਼ ਜਾ ਰਿਹਾ ਹੈ ਤਾਂ 30 ਦਿਨਾਂ ਦੇ ਵਿੱਚ ਹਿਸਾਬ ਲਾ ਲਓ ਕਿੰਨਾ ਹੋ ਗਿਆ ਜੀ। 3000 ਤਾਂ ਸਿੱਧਾ ਹੋ ਗਿਆ, ਸਿੱਧਾ ਹੀ ਹੋ ਗਿਆ। ਠੀਕ ਹੈ, 40 ਦੇ ਹਿਸਾਬ ਨਾਲ 30 ਦਿਨਾਂ 'ਚ 1200 ਹੋਰ ਹੋ ਗਿਆ ਜੀ। ਬਿਲਕੁਲ 4000 ਤੋਂ ਵੱਧ ਬੱਚਾ ਹਰ ਮਹੀਨੇ। ਉਹ ਕਹਿੰਦਾ ਪੰਜਾਬ 'ਚੋਂ ਰੋਜ਼ਾਨਾ ਔਸਤਨ 140 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਨੇ। ਠੀਕ ਹੈ, ਪੰਜਾਬ ਖਾਲੀ ਨਹੀਂ ਹੋਣਾ ਤਾਂ ਹੋਰ ਕੀ ਹੋਣਾ ਪਰਮੀਨ ਜੀ। ਹਰ ਮਹੀਨੇ ਜੇਕਰ 4000 ਤੋਂ 4200 ਬੱਚਾ ਪੰਜਾਬ 'ਚੋਂ ਬਾਹਰ ਜਾ ਰਿਹਾ
ਤੇ ਸਾਲ ਦਾ ਸਾਲ ਦਾ ਗੁਣਾ ਕਰ ਲਓ ਹੁਣ। 12 ਚੋਂ 48 ਹਾਂ, ਜੀ, ਮਤਲਬ ਤਕਰੀਬਨ ਇੱਥੇ 50,000 50,000 ਬੱਚਾ ਹਰ ਸਾਲ। ਜੀ। ਸੋ ਇਹ ਅੰਕੜਾ ਬਹੁਤ ਖਤਰਨਾਕ ਹੈ। ਉਹ ਇਹਦੇ ਵਿੱਚ ਉਹਨਾਂ ਨੇ ਇੱਕ ਹੋਰ ਗੱਲ ਖਾਸ ਕਰਕੇ ਕੀਤੀ ਕਿ ਜਿਹੜੇ ਪੇਂਡੂ ਖੇਤਰ ਦੇ ਕਾਲਜ ਨੂੰ ਤਾਂ ਬਿਲਕੁਲ ਖਾਲੀ ਹੋ ਗਏ। ਠੀਕ ਹੈ। ਪਿੰਡਾਂ 'ਚ ਚੱਲਣ ਵਾਲੇ ਕਾਲਜ ਤਾਂ ਬਿਲਕੁਲ ਖਾਲੀ ਨੇ। ਸ਼ਹਿਰਾਂ ਵਾਲੇ ਕਾਲਜ ਬਾਹਰਲੇ ਸੂਬਿਆਂ ਦੇ ਸਹਾਰੇ, ਵਿਦੇਸ਼ੀ ਬੱਚਿਆਂ ਦੇ ਸਾਰੇ ਥੋੜਾ ਬਹੁਤ ਚੱਲ ਰਹੇ ਨੇ। ਸਰਕਾਰੀ ਕਾਲਜਾਂ ਨੂੰ ਜਿਹੜਾ ਸਾਲਾਨਾ 150 ਕਰੋੜ ਤੋਂ ਵੱਧ ਦੀ ਗ੍ਰਾਂਟ ਹੁੰਦੀ ਸੀ ਸਰਕਾਰ ਨੇ ਦੇਣੀ, ਉਹ ਵੀ ਨਹੀਂ ਦਿੱਤੀ ਜਾ ਰਹੀ। ਉਹ ਲਗਭਗ ਬੰਦ ਆ। ਪਰ ਜੀ ਸੂਬੇ ਨੂੰ ਦੂਸਰੇ ਜਿਹੜੇ ਵਿਦਿਆਰਥੀਆਂ ਦੇ ਹਵਾਲੇ ਨਾਲ ਪੈਸਾ ਆਉਂਦਾ, ਉਹ ਚੋਂ ਵੀ ਹੁਣ ਸਰਕਾਰਾਂ ਬਚਾਉਣ ਲੱਗ ਗਈਆਂ, ਕਿਉਂਕਿ ਨਵੀਂ ਭਰਤੀ ਕਰ ਨਹੀਂ ਰਹੀਆਂ, ਜੀ ਖਰਚੇ ਹੋ ਨਹੀਂ ਰਹੇ। ਤੁਸੀਂ ਇਹ ਦੇਖੋ ਕਿ ਇਸ ਮੌਕੇ ਪੰਜਾਬ ਦੇ ਅੰਦਰ ਜਿਹੜੇ ਅਧਿਆਪਕਾਂ ਦੀਆਂ ਕਮੀਆਂ ਉਹ ਵੱਡੀ ਗਿਣਤੀ ਦੇ ਵਿੱਚ ਪਈਆਂ ਨੇ। ਸੋ ਪੋਸਟਾਂ ਅਧਿਆਪਕਾਂ ਦੀਆਂ, ਪ੍ਰੋਫੈਸਰਾਂ ਦੀਆਂ ਖਾਲੀ ਪਈਆਂ ਨੇ। ਸੋ ਉਹਦੀ ਭਰਤੀ ਨਹੀਂ ਹੋ ਰਹੀ, ਉਧਰ ਵਿਦਿਆਰਥੀ ਘਟ ਰਹੇ ਨੇ। ਪਰ ਜਿਹੜਾ ਬਾਹਰਲਾ ਬੱਚਾ ਪੜ੍ਹਨ ਆਉਂਦਾ, ਉਹਦੇ ਲਈ ਵੱਖਰੇ ਤਰ੍ਹਾਂ ਦੇ ਕੁਝ ਫੰਡ ਨੇ, ਕੁਝ ਨੇ, ਉਸ ਫੰਡਾਂ ਦੇ ਹਵਾਲੇ ਨਾਲ ਸਰਕਾਰਾਂ ਪੈਸੇ ਬਚਾ ਵੀ ਰਹੀਆਂ ਨੇ। ਸੋ ਇਹ ਕੁਝ ਬੜੇ ਖਤਰਨਾਕ ਦੌਰ ਦੇ ਵਿੱਚੋਂ ਮੇਰਾ ਖਿਆਲ ਪੰਜਾਬ ਲੰਘ ਰਿਹਾ। ਸੋ ਜੇਕਰ ਸਕੂਲਾਂ ਦੇ ਤੁਸੀਂ ਜਾ ਕੇ ਅੰਕੜੇ ਚੈੱਕ ਕਰੋਗੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਮੂਲ ਪੰਜਾਬੀ ਬੱਚੇ ਹੁਣ ਘੱਟ ਮਿਲਣਗੇ। ਬਹੁਤਾਤ ਦੇ ਵਿੱਚ, ਖਾਸ ਕਰ ਪਿੰਡਾਂ ਦੇ ਵਿੱਚ ਵੀ, ਇਹ ਪਿੰਡ ਵਾਲਾ ਪਹਿਲੂ ਵੀ ਜੇਕਰ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੁਣ ਜੇ ਲੇਬਰ ਇੱਥੇ ਲੇਬਰ ਕਰਨ ਆ ਰਹੀ ਤਾਂ ਉਹਦੇ ਪਰਿਵਾਰ ਵੀ ਹੁਣ ਨਾਲੇ। ਜਿਵੇਂ ਆਪਾਂ ਜੇਕਰ ਗੱਲ ਕਰੀ ਤਾਂ ਸਾਡੇ ਲੋਕ ਪਹਿਲਾਂ ਵਿਦੇਸ਼ 'ਚ ਰੁਜ਼ਗਾਰ ਲਈ ਜਾਂਦੇ ਸੀ, ਵਾਪਸ ਛਮਾਹੀ ਤਿਮਾਹੀ ਸਾਲ 2 ਸਾਲ ਬਾਅਦ ਮੁੜਦੇ ਸੀ ਜੀ। ਤੇ ਫਿਰ ਹੁਣ ਆਪਾਂ ਪਰਿਵਾਰਾਂ ਸਣੇ ਬਾਹਰ ਨੂੰ ਚੱਲ ਪਏ। ਇਸੇ ਤਰ੍ਹਾਂ ਲੇਬਰ ਵੀ ਜਿਹੜੇ ਇੱਥੇ ਲੇਬਰ ਕਰਨ ਆਉਂਦੀ ਹੈ, ਪਹਿਲਾਂ ਉਹ ਵਿਦੇਸ਼ ਸਮਝ ਕੇ ਹੀ ਆਉਂਦੇ ਸੀ ਕਿ ਕੰਮ ਕਰਨਾ, ਵਾਪਸ ਆਪਣੇ ਦੇਸ਼ ਜਾਣਾ। ਜਦੋਂ ਪੁੱਛਦੇ ਹੁੰਦੇ ਸੀ ਕਿ ਛੁੱਟੀ ਚੱਲੇ, ਹਾਂ ਆਪਣੇ ਦੇਸ਼ ਚੱਲਿਆ, ਤੇ ਆਪਣੇ ਪਿੰਡਾਂ 'ਚ ਲੇਬਰ ਇਹੀ ਗੱਲ ਕਰਦੀ ਹੁੰਦੀ ਸੀ, ਜਿਹੜੇ ਆਪਣੇ ਖੇਤਾਂ 'ਚ ਚਾਹੇ ਝੋਨਾ ਲਾਉਣ ਆਉਂਦੇ ਨੇ, ਚਾਹੇ ਕਿਤੇ ਸਾਂਝੀ ਸੀਰੀ ਰਲਣ ਆਉਂਦੇ ਸੀ। ਪਰ ਹੁਣ ਉਹ ਵੀ ਪਰਿਵਾਰਾਂ ਸਣੇ ਆ ਰਹੇ ਨੇ ਜੀ, ਤੇ ਉਹ ਪੰਜਾਬ ਦੇ ਵਿੱਚ ਖਾਸ ਕਰ NRIਆਂ ਦੇ ਘਰਾਂ ਦੇ ਕੇਅਰ ਟੇਕਰ ਬਣ ਗਏ ਨੇ। ਤੇ ਕਿੰਨੀ ਥਾਈਂ ਤਾਂ ਕਬਜ਼ਿਆਂ ਦੀ ਲੜਾਈ ਵੀ ਚੱਲੀ ਹੈ ਕਿ ਉਹਨਾਂ ਨੇ ਕਬਜ਼ਾ ਕਰ ਲਿਆ, ਕਹਿੰਦੇ ਖਾਲੀ ਕਰਾ ਲਓ ਸਰਦਾਰ ਜੀ, ਜੇ ਹੁੰਦਾ, ਹੁਣ ਅਸੀਂ ਨਹੀਂ ਕਰਦੇ। ਜੀ। ਸੋ ਇਸ ਲਈ ਇਹ ਇੱਕ ਪਰਿਵਰਤਨ ਦੀ ਲਹਿਰ ਮੈਨੂੰ ਲੱਗਦਾ ਲੱਗ ਰਹੀ ਹੈ। ਔਰ ਆਉਂਦੇ ਦਿਨਾਂ 'ਚ ਜੇਕਰ ਪੰਜਾਬ ਦਾ ਸਰੂਪ ਬਦਲ ਜਾਵੇ ਤਾਂ ਪੰਜਾਬੀ ਫਿਰ ਮਤਲਬ ਇਹ ਨਾ ਕਹਿਣ ਕਿ ਕੋਈ ਅਣਹੋਣੀ ਹੋ ਗਈ। ਉਹਦੇ ਲਈ ਹੁਣ ਮਾਨਸਿਕ ਤੌਰ ਤੇ ਤਿਆਰ ਹੋ ਜਾਓ। ਜੇਕਰ ਪੰਜਾਬ 'ਚ ਤੁਸੀਂ ਆਪਣੇ ਜਵਾਕ ਨਹੀਂ ਰੱਖਣੇ, ਆਪਣੀ ਪੀੜ੍ਹੀ ਨਹੀਂ ਰੱਖਣੀ, ਆਪਣਾ ਸੱਭਿਆਚਾਰ ਨਹੀਂ ਰੱਖਣਾ, ਆਪਣੀ ਬੋਲੀ ਨਹੀਂ ਰੱਖਣੀ, ਫਿਰ ਪੰਜਾਬ ਦਾ ਜੇਕਰ ਤਸਵੀਰ ਬਦਲ ਜਾਵੇ, ਰੰਗ ਬਦਲ ਜਾਵੇ, ਫਿਰ ਇਹਦੇ ਵਿੱਚ ਕੋਈ ਅਤਕਥ ਨਹੀਂ ਨਾ ਸਮਝਿਓ।